ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਪਰਸੋਂ ਚੌਥ ਦੀ ਜਿਹੜੀ ਗੱਲ ਆ, ਇੱਕ ਬਹੁਤ ਦਰਦਨਾਕ ਘਟਨਾ ਵਾਪਰੀ ਸੀਗੀ। ਟੈਕਸਸ ਦੀ ਇੱਕ ਯੂਨੀਵਰਸਿਟੀ ਦੇ ਜਿਹੜੇ ਵਿਦਿਆਰਥੀ ਆ, 9 ਵਿਦਿਆਰਥੀ ਹੈਡ ਔਨ ਕੋਲੀਜਨ ਦੇ ਵਿੱਚ ਮਾਰੇ ਗਏ ਸੀ। ਅੱਜ ਜਾਂਚ ਜਿਹੜੀ ਚੱਲ ਰਹੀ ਹੈ ਇਸ ਬਾਬਤ, ਤੇ ਹੁਣ ਉਸ ਦੇ ਵਿੱਚ ਇਹ ਪਤਾ ਲੱਗਾ ਹੈ ਵੀ ਜਿਹੜਾ ਪਿਕਅਪ ਟਰੱਕ ਇਹਨਾਂ ਖਿਡਾਰੀਆਂ ਨੂੰ, ਗੋਲਫ ਦੇ ਖਿਡਾਰੀਆਂ ਨੂੰ ਲੈ ਕੇ ਜਾ ਰਹੀ ਗੱਡੀ ਦੇ ਵਿੱਚ ਜਾ ਕੇ ਹੈਡ ਔਨ ਕੋਲੀਜਨ ਹੋਈ ਸੀ, ਸਿੱਧਿਆਂ ਵੱਜਾ ਸੀ, ਉਸ ਨੂੰ 13 ਸਾਲ ਦਾ ਇੱਕ ਜਿਹੜਾ ਬੱਚਾ ਆ ਉਹ ਚਲਾ ਰਿਹਾ ਸੀਗਾ। ਸੋ ਕਹਿੰਦੇ ਵੀ ਜਿਹੜੀ ਮੁੱਢਲੀ ਜਾਂਚ ਦੇ ਵਿੱਚ ਇਹ ਜਿਹੜੀ ਜਾਣਕਾਰੀ ਆ ਉਹ ਪ੍ਰਾਪਤ ਹੋਈ ਹੈਗੀ ਆ। ਸੋ ਦੇਖੋ, ਬਿਲਕੁਲ 13 ਸਾਲਾਂ ਦਾ ਬੱਚਾ ਚਲਾ ਰਿਹਾ ਸੀ। ਹੁਣ ਪਹਿਲੀ ਗੱਲ ਤਾਂ ਉਹਦੇ ਕੋਲ ਲਾਇਸੈਂਸ ਨਹੀਂ ਸੀ। ਦੂਜੇ ਨੰਬਰ ਤੇ ਜਿਹੜਾ ਉਹ ਪਿਕਅਪ ਵੀ ਚਲਾ ਰਿਹਾ ਸੀ, ਪਿਕਅਪ ਦਾ ਫਰੰਟ ਲੈਫਟ ਵੀਲ ਜਿਹੜਾ ਸੀ ਉਹ ਸਪੇਅਰ ਸੀਗਾ। ਸੋ ਸਮਹਾਉ ਉਹ ਸਪੇਅਰ ਵੀਲ ਵੀ ਜਿਹੜਾ ਉਹ ਫੇਲ ਹੋ ਗਿਆ ਤੇ ਉਹ ਜਾ ਕੇ ਬੈਨ ਦੇ ਵਿੱਚ ਲੱਗਾ। ਇਹ ਨੈਸ਼ਨਲ ਟਰਾਂਸਪੋਰਟੇਸ਼ਨ ਸੇਫਟੀ ਬੋਰਡ ਦੇ ਵਾਈਸ ਚੇਅਰਮੈਨ ਬਰੂਸ ਲੈਂਡਸਬਰਗ, ਉਹਨਾਂ ਨੇ ਇਹ ਦੱਸਿਆ ਹੈਗਾ। ਇਹਦੇ ਕਰਕੇ ਜਿਹੜਾ ਇਹ ਐਕਸੀਡੈਂਟ ਹੋਇਆ। ਸੋ ਇਹ ਬਹੁਤ ਹੀ ਮਾੜੀ ਗੱਲ ਹੋਈ। ਪਹਿਲੀ ਗੱਲ ਤਾਂ ਤੁਸੀਂ ਦੇਖੋ ਕਿ ਉਹ ਪਤਾ ਨਹੀਂ ਹੁਣ ਕਿਹਨੂੰ ਉਹਨੂੰ ਚਲਾਣ ਦਿੱਤਾ 13 ਸਾਲਾਂ ਦੇ ਨੂੰ। ਦੂਜੇ ਨੰਬਰ ਦੇ ਉੱਤੇ ਉਹਦੀ ਵੀ ਮੌਤ ਹੋਈ ਆ, ਹੋਰ 9 ਜਾਣਿਆਂ ਦੀ ਜਿਹੜੀ ਮੌਤ ਹੋਈ ਆ। ਬਹੁਤ ਹੀ ਮਾੜਾ ਕੰਮ ਹੋਇਆ ਤੇ ਸਾਰੇ ਯੂਨੀਵਰਸਿਟੀ ਦੇ ਸਟੂਡੈਂਟ ਸੀਗੇ। ਨਾਮ ਜਿਹੜੇ ਆ ਹੁਣ ਹੀ ਡਿਕਲੇਅਰ ਕਰ ਦਿੱਤੇ ਆ। ਟੈਕਸਸ ਡਿਪਾਰਟਮੈਂਟ ਆਫ ਪਬਲਿਕ ਸੇਫਟੀ ਨੇ ਵੈਡਨਸਡੇ ਉਹ ਡਿਕਲੇਅਰ ਕੀਤੇ ਆ। ਟਾਈਲਰ ਜੇਮ 26 ਸਾਲਾਂ ਦਾ, ਮੋਰੀਸ਼ੀਓ ਸੈਂਚੇਜ਼ 19 ਦਾ, ਟਰਾਵਿਸ ਗਰਸੀਆ 19 ਦਾ, ਜੈਕਸਨ ਜ਼ਿਨ 22 ਦਾ, ਕਰੀਸਾ ਰੇਨਜ਼ 21 ਦੇ, ਲੇਸੀ ਸਟੋਨ 18 ਤੇ ਟਿਆਗੋ ਸੋਸਾ 18, ਡੇਟਨ ਪ੍ਰਾਈਸ 19 ਤੇ ਹੇਡਨ ਅੰਡਰਹਿਲ 20। ਇਹ ਹੋਰ ਜਿਹੜੇ 2 ਜਣੇ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗੇ ਆ। ਸੋ ਉਹਨਾਂ ਦੀ ਹਜੇ ਕੰਡੀਸ਼ਨ ਅਪਡੇਟ ਪਤਾ ਨਹੀਂ ਲੱਗੀ ਵੀ ਕਿੱਦਾਂ ਦੀ ਹੈਗੀ ਆ ਜੀ। ਕ੍ਰਿਟੀਕਲ ਕੰਡੀਸ਼ਨਸ ਆ ਮੁੰਡਿਆਂ ਦੀ ਤੇ ਕੁੜੀਆਂ ਦੀ ਜਿਹੜੀ ਗੋਲਫ ਟੀਮ ਆ ਯੂਨੀਵਰਸਿਟੀ ਆਫ ਸਾਊਥ ਵੈਸਟ ਦੀ ਜਿਹੜੀ ਆ ਉਹ ਟੂਰਨਾਮੈਂਟ ਦੇ ਲਈ ਉਹ ਟਰੈਵਲ ਕਰ ਰਹੇ ਸੀ ਜਦ ਇਹ ਦਰਦਨਾਕ ਦੁਰਘਟਨਾ ਜਿਹੜੀ ਉਹ ਵਾਪਰੀ ਹੈਗੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਜਿਹੜੇ US ਮਰੀਨ ਕਾਰਪਸ ਆ, ਉਹਨਾਂ ਨੇ ਕਹਿੰਦੇ ਆ ਪਹਿਲੀ ਵਾਰੀ ਇੱਕ ਸਿੱਖ ਸੋਲਜਰ ਫੌਜੀ ਆ ਉਸ ਨੂੰ ਪੱਗ ਦੇ ਸਮੇਤ, ਦਾੜੀ ਸਮੇਤ ਜਿਹੜਾ ਆ ਉਹ ਪ੍ਰਮੋਸ਼ਨ ਦਿੱਤੀ ਆ ਕੈਪਟਨ ਦੇ ਰੈਂਕ ਦੀ। ਸੁਖਬੀਰ ਸਿੰਘ ਤੂਰ ਨਾਂ ਦਾ ਜਿਹੜਾ ਇਹ ਫੌਜੀ USMC ਯੂਨਾਈਟਿਡ ਸਟੇਟਸ ਆਫ ਅਮਰੀਕਾ ਮਰੀਨ ਕਾਰਪਸ ਦਾ ਇਹ ਫੌਜੀ ਆ ਤੇ ਇਹ ਕਹਿੰਦੇ ਆ ਵੀ ਕੈਪਟਨ ਦੀ ਰੈਂਕ ਦੇ ਉੱਤੇ ਪਹੁੰਚਿਆ। ਲਿeutenant ਤੋਂ ਇਸ ਨੂੰ ਪ੍ਰਮੋਟ ਕੀਤਾ ਗਿਆ ਆ। 246 ਸਾਲਾਂ ਦੀ ਹਿਸਟਰੀ ਦੇ ਵਿੱਚ USMC ਨੇ ਪਹਿਲੀ ਵਾਰੀ ਕਹਿੰਦੇ ਆ ਵੀ ਕਿਸੇ ਨੂੰ ਜਿਹੜੀ ਬੀਅਰਡ ਤੇ ਪੱਗ ਸਮੇਤ ਜਿਹੜਾ ਆਪਣੀਆਂ ਨਾਰਮਲ ਡਿਊਟੀਜ਼ ਆ ਉਹ ਨਿਭਾਉਣ ਦੇ ਲਈ ਆਗਿਆ ਦਿੱਤੀ ਆ। ਪੀਸ ਕੀਪਿੰਗ ਟਾਈਮਸ ਦੇ ਵਿੱਚ ਉੱਦਾਂ ਦੀਆਂ ਜਿਹੜੀਆਂ ਕੰਮਕਾਜ ਦੇ ਵਿੱਚ ਸੁਖਬੀਰ ਸਿੰਘ ਤੂਰ ਨੂੰ ਇਹ ਮੌਕਾ ਮਿਲੇਗਾ। 2017 ਦੇ ਵਿੱਚ ਹੁਣ ਕੈਪਟਨ ਤੂਰ ਉਸ ਟਾਈਮ ਦੇ ਉੱਤੇ ਲਿeutenant ਦੇ ਰੈਂਕ ਦੇ ਨਾਲ UCMC ਦੇ ਵਿੱਚ ਸ਼ਾਮਲ ਹੋਏ ਸੀ। ਕਹਿੰਦੇ ਜਦੋਂ ਉਹ 2017 ਸ਼ਾਮਲ ਹੋਏ ਸੀ ਉਦੋਂ ਉਹਨਾਂ ਨੂੰ ਆਪਣੀ ਸਿੱਖ ਆਇਡੈਂਟੀਟੀ ਆ ਉਸ ਦੀ ਸੈਕਰੀਫਾਈਸ, ਕੁਰਬਾਨੀ ਜਿਹੜੀ ਉਹ ਦੇਣੀ ਪਈ ਸੀ ਫੋਰਸ ਨੂੰ ਜੁਆਇਨ ਕਰਨ ਦੇ ਲਈ। ਪਰ ਇਵੈਂਚੁਅਲੀ ਜਿਹੜੀ ਸਤੰਬਰ 2021 ਦੇ ਵਿੱਚ ਉਹਨਾਂ ਦੀ ਐਪਲੀਕੇਸ਼ਨ ਮਨਜ਼ੂਰ ਕੀਤੀ ਗਈ ਰਿਲੀਜੀਅਸ ਅਕਮੋਡੇਸ਼ਨ ਦੇ ਲਈ ਤੇ ਉਹਨਾਂ ਨੂੰ ਪੱਗ ਬੰਨ੍ਹ ਕੇ ਤੇ ਇਸ ਤਰੀਕੇ ਦੇ ਨਾਲ ਅਸੈਪਟ ਜਿਹੜਾ ਉਹ ਕੀਤਾ ਗਿਆ ਵੀ ਤੁਸੀਂ ਇੱਕ ਚੀਜ਼ ਕਰ ਸਕਦੇ ਹੈਗੇ ਆ। ਸੋ ਇੱਕ ਬਹੁਤ ਵੱਡੀ ਜਿਹੜੀ ਇਹ ਗੱਲ ਆ। ਇਸ ਦੇ ਨਾਲ ਇਹ ਵੀ ਹੈਗਾ ਹਰਜੋਤ ਸਿੰਘ ਜੀ, ਜਿਹੜੇ ਵੀ ਕੋਈ ਹੋਰ ਨੌਜਵਾਨ ਮੁੰਡੇ ਇਸ ਪਾਸੇ ਵੱਲ ਨੂੰ ਮਰੀਨ ਕਾਰਪਸ ਦੇ ਵਿੱਚ ਵੀ ਜਿਹੜਾ ਉਹ ਜਾਣਾ ਚਾਹੁੰਦੇ ਆ ਉਹਨਾਂ ਦੇ ਲਈ ਰਾਹ ਜਿਹੜੇ ਉਹ ਖੋਲ੍ਹਦੇ ਨੇ। ਸੋ ਜਿਹੜੇ ਕੈਪਟਨ ਸੁਖਬੀਰ ਸਿੰਘ ਤੂਰ ਆ ਉਹਨਾਂ ਦੀ ਇਸ ਕੁਰਬਾਨੀ ਦੇ ਲਈ ਤੇ ਇਸ ਕਹਿ ਸਕਦੇ ਹਾਂ ਵੀ ਜੱਦੋ-ਜਹਿਦ ਤੇ ਲੜਾਈ ਦੇ ਲਈ ਆਪਾਂ ਨੂੰ ਸ਼ਾਬਾਸ਼ੀ ਦਿੰਦੇ ਹਾਂ ਜੀ। ਸੋ ਬਿਲਕੁਲ ਪੰਜਾਬੀ ਜਿਹੜੀ USA ਦੀ ਟੀਮ ਵੱਲੋਂ ਪੂਰੀਆਂ ਵਧਾਈਆਂ। ਦੇਖੋ 246 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ USMC ਦੇ ਵਿੱਚ ਇੱਕ ਦਸਤਾਰਧਾਰੀ ਤੇ ਦਾੜੀ ਵਾਲਾ ਕੈਪਟਨ ਬਣਨ ਜਾ ਰਿਹਾ। ਸੋ ਇਹ ਬਹੁਤ ਵੱਡੀ ਅਕੰਪਲਿਸ਼ਮੈਂਟ ਹੈਗੀ ਆ। ਸੋ ਇੱਦਾਂ ਦੇ ਲੋਕ ਜਿਹੜੇ ਆ ਉਹ ਸਾਡੇ ਰੋਲ ਮਾਡਲ ਹੋਣੇ ਚਾਹੀਦੇ, ਸਾਡੇ ਬੱਚਿਆਂ ਦੇ ਰੋਲ ਮਾਡਲ ਹੋਣੇ ਚਾਹੀਦੇ ਆ। ਕਿੰਨੀ ਮਿਹਨਤ ਉਹਨਾਂ ਨੇ ਕੀਤੀ ਹੋਊਗੀ। ਸਿੱਖ ਕੋਲੀਸ਼ਨ ਵਾਲਿਆਂ ਨੇ ਇਹ ਕੈਂਪੇਨ ਨੂੰ ਰਨ ਕੀਤਾ ਸੀ। ਉਹਨਾਂ ਦੀ ਡਿਸਕ੍ਰਿਮੀਨੇਸ਼ਨ ਕਰ ਰਹੇ ਹੈਗੇ ਆ। ਵਨ ਆਫ ਦਾ ਲਾਰਜੈਸਟ ਇੰਪਲੋਇਰ ਆ ਇਹ US ਡਿਪਾਰਟਮੈਂਟ ਆਫ ਡਿਫੈਂਸ। ਸੋ ਇਸ ਕਰਕੇ ਉਸ ਟਾਈਮ ਦੇ ਉੱਤੇ ਉਹਨਾਂ ਨੂੰ
ਜੁਆਇਨ ਕੀਤਾ ਗਿਆ ਸੀ। ਸੋ ਹੁਣ ਤੂਰ ਸਾਹਿਬ ਜਿਹੜੇ ਆ US ਮਰੀਨ ਦੇ ਵਿੱਚ ਕੈਪਟਨ ਬਣ ਗਏ।